ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਮੈਂ ਇੱਕ ਪੋਸਟ ਲਾਈ ਸੀ ਨਾ ਕਿ ਇਮਰਾਨ ਖਾਨ ਨੂੰ ਜੇਲ੍ਹੋਂ ਕੱਢੋ ਤਾਂ ਕਿ ਜਿਹੜਾ ਸਾਡੇ ਇਮਰਾਨ ਖਾਨ ਦੇ ਹਮੈਤੀ ਨੇ ਨਾ ਇਹ ਪਾਕਿਸਤਾਨ ਆਰਮੀ ਦੀ ਮੁਖਾਲਫਤ 'ਚ ਇੰਨੇ ਅੱਗੇ ਟੁਰ ਗਏ ਨੇ ਕਿ ਜਿਹੜਾ ਬੰਦਾ ਪਾਕਿਸਤਾਨ ਤੋੜਨ ਦੀ ਗੱਲ ਕਰਦਾ ਨਾ ਇਹ ਉਹਦੀ ਵੀ ਹਮਾਇਤ ਕਰਦੇ ਨੇ ਕਿਉਂਕਿ ਪ੍ਰਾਪੋਗੰਡਾ ਸੋਸ਼ਲ ਮੀਡੀਆ ਕਿੱਧਰੋਂ ਕੰਟਰੋਲ ਹੋ ਰਿਹਾ। ਮਿਸਾਲ ਤੁਹਾਨੂੰ ਦੇਣਾ, ਇਮਰਾਨ ਖਾਨ ਵਜ਼ੀਰ ਆਜ਼ਮ ਸੀ, ਤੁਸੀਂ ਸੁਣ ਲਓ। ਇਮਰਾਨ ਖਾਨ ਵਜ਼ੀਰ ਆਜ਼ਮ ਸੀ, ਇਮਰਾਨ ਖਾਨ ਨੂੰ ਮੰਨਣ ਵਾਲੇ ਉਹ ਸੁਣ ਲਓ। ਉਹ ਜਿਹੜੇ ਸਾਡੇ ਲਬੈਕ ਵਾਲਿਆਂ ਨੇ ਉਹਨਾਂ ਨੇ ਧਰਨਾ ਕੀਤਾ ਸੀ ਅਤੇ ਇੰਡੀਆ ਦੇ ਵਿੱਚੋਂ ਇਮਰਾਨ ਖਾਨ ਦੀ ਸਟੇਟਮੈਂਟ ਮੌਜੂਦ ਹੈ ਕਿ 70% ਅਕਾਊਂਟ ਲਬੈਕ ਵਾਲਿਆਂ ਦੇ ਇੰਡੀਆ 'ਚੋਂ ਇਸਤੇਮਾਲ ਹੋ ਰਹੇ ਸਨ। ਅਤੇ ਸਾਡੇ ਜਿਹੜੇ ਇਸਲਾਮ ਨਾਲ ਪਿਆਰ ਕਰਨ ਵਾਲੇ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨਾਲ ਪਿਆਰ ਕਰਨ ਵਾਲੇ ਸਮਝਣ ਡੇ ਸਨ ਕਿ ਇਹ ਸਾਰਾ ਜਿਹੜਾ ਲਬੈਕ ਦਾ ਪ੍ਰਾਪੋਗੰਡਾ ਹੋ ਰਿਹਾ ਇਹ ਅਸੀਂ ਕਰ ਰਹੇ ਹਾਂ। ਇਮਰਾਨ ਖਾਨ ਦੀ ਸਟੇਟਮੈਂਟ ਜਾ ਕੇ ਸੁਣ ਲਓ। ਅੱਜ ਵੀ ਇੱਕ ਜ਼ਿਆਦਤੀ ਜਿਹੜੀ ਹੋ ਰਹੀ ਉਹ ਸਭ ਨੂੰ ਨਜ਼ਰ ਆ ਰਹੀ ਹੈ, ਲੇਕਿਨ ਇਹ ਜ਼ਿਆਦਤੀ ਔਰ ਪ੍ਰਾਪੋਗੰਡੇ 'ਚ ਫ਼ਰਕ ਸਮਝੋ। ਹਾਂ, ਤੁਸੀਂ ਆਂਦੇ ਹੋ ਮੈਂ ਫੌਜ ਦੇ ਖਿਲਾਫ ਨਹੀਂ ਬੋਲਦਾ, ਮੈਂ ਬੋਲਣਾ ਹੀ ਫੌਜ ਦੇ ਖਿਲਾਫ ਹਾਂ। ਮੈਂ ਤੁਹਾਡੇ ਹਾਰ ਨਹੀਂ ਨਾ ਬੋਲਦਾ। ਮੈਂ ਨਾ ਚਲੋ ਤੁਸੀਂ 10-15 ਕਰੋੜ ਬੰਦੇ ਹੋ ਜਿਹੜੇ ਇਮਰਾਨ ਖਾਨ ਦੇ ਨਾਲ ਹੋ, ਲੇਕਿਨ ਜਿਹੜਾ ਗਾਲਾਂ ਕੱਢਣੀਆਂ ਅਤੇ ਪੈ ਜਾਣਾ ਉਹ ਤੁਸੀਂ ਸਮਝਦੇ ਹੋ ਤੁਸੀਂ ਕਰ ਰਹੇ ਹੋ। ਸੋਸ਼ਲ ਮੀਡੀਆ ਕੋਈ ਕੰਟਰੋਲ। ਇੱਕ ਮੁੰਡੇ ਨੇ ਲਿਖਿਆ ਗੋਲੀ ਕਿਉਂ ਚਲਾਈ, ਅਤੇ ਮੈਂ ਕਿਹਾ ਪੋਸਟ ਕਲੋਨੀਅਲਿਜ਼ਮ ਦੀ ਮੈਂ ਗੱਲ ਕਰ ਰਿਹਾ। ਕਹਿੰਦਾ ਭਾਈ ਉਹ ਕਿਆ ਹੋਤੀ ਹੈ ਭਾਈ, ਜਦੋਂ ਤੈਨੂੰ ਨਾ ਤਾਰੀਖ ਦਾ ਪਤਾ ਨਾ ਤੈਨੂੰ ਆਪਣੇ ਹਾਲ ਦਾ ਨਾ ਮੁਸਤਕਬਿਲ ਦਾ, ਅਤੇ ਤੈਨੂੰ ਬਸ ਇੰਨਾ ਪਤਾ ਕਿ ਗੋਲੀ ਕਿਉਂ ਚਲਾਈ। ਸਭ ਨੇ ਟਰੈਂਡ ਚਲਾਇਆ ਗੋਲੀ ਕਿਉਂ ਚਲਾਈ, ਤੂੰ ਵੀ ਨਾਲ ਲਿਖ ਦਿੱਤਾ, ਆਪਣੀ ਪੋਸਟ ਲਾਤੀ ਗੋਲੀ ਕਿਉਂ ਚਲਾਈ। ਗੋਲੀ ਗਰੀਬਾਂ 'ਤੇ ਗੁਲਾਮਾਂ 'ਤੇ ਚੱਲਦੀ ਹੈ, ਅਕਲਮੰਦਾਂ 'ਤੇ ਪੜ੍ਹੇ ਲਿਖਿਆਂ 'ਤੇ ਮੁਨੱਜ਼ਮ ਲੋਕਾਂ 'ਤੇ ਗੋਲੀ ਨਹੀਂ ਚੱਲਦੀ ਜਿਹੜੇ ਮੁਨੱਜ਼ਮ ਤਰੀਕੇ ਨਾਲ। ਹਾਂ, ਤੁਸੀਂ 15-20 ਕਰੋੜ ਲੋਕ ਹੋ ਜਿਹੜੇ ਇਮਰਾਨ ਖਾਨ ਦੇ ਨਾਲ ਹੋ, ਮੈਂ ਵੀ ਨਾਲ ਹਾਂ। ਤੁਸੀਂ ਚਾਹੁੰਦੇ ਹੋ ਫੌਜ ਜ਼ਿਆਦਤੀ ਕਰ ਰਹੀ ਹੈ, ਮੈਂ ਵੀ ਆਨਾ ਜ਼ਿਆਦਤੀ ਕਰ ਰਹੀ ਹੈ। ਤੁਸੀਂ ਚਾਹੁੰਦੇ ਹੋ ਗਾਲਾਂ ਨਾ ਹੱਲ ਲੇ ਜਾਂ ਬਗਾਵਤ ਹੱਲ ਲੇ, ਤੁਸੀਂ ਸ਼ਾਮ ਤੇ ਪਾਕਿਸਤਾਨ ਨੂੰ ਬਣਾ ਸਕਦੇ ਹੋ, ਸਵਿਟਜ਼ਰਲੈਂਡ ਨਹੀਂ ਬਣਾ ਸਕਦੇ। ਫੌਜ ਨੂੰ ਨੱਥ ਪਾਣੀ ਜੇ ਤਾਂ ਮੈਂ ਤੁਹਾਨੂੰ ਦੱਸ ਦੇਣਾ ਕਿਵੇਂ ਨੱਥ ਪਾਈ ਦੀ ਹੈ। 15 ਕਰੋੜ ਬੰਦੇ ਵਿੱਚ ਬਾਹਰ ਦੇ ਮੁਲਕ ਪਾਕਿਸਤਾਨੀ ਵੀ ਬੈਠੇ ਨੇ ਨਾ। ਪਾਕਿਸਤਾਨੀ ਫੌਜ ਦੇ ਉੱਤੇ ਜਿਹੜੀ ਕਿਤਾਬ ਲਿਖੀ ਗਈ ਹੈ ਪਾਕਿਸਤਾਨ ਦੇ ਵਿੱਚ, ਉਹ 500 ਕਿਤਾਬਾਂ ਆਪਣੇ 10-15 ਹਜ਼ਾਰ ਛੋਟੇ ਭੈਣ ਭਰਾਵਾਂ ਨੂੰ ਪੜ੍ਹਾ ਦਿਓ। 500 ਕਿਤਾਬਾਂ। ਜਦੋਂ ਵੇਖੋ ਇੱਕ ਕੈਂਸਰ ਹੁੰਦਾ ਹੈ ਨਾ, ਜਿਹੜਾ ਕੈਂਸਰ ਦਾ ਮਾਹਰ ਹੈ ਜਿਹਨੇ ਕਿਤਾਬਾਂ ਪੜ੍ਹੀਆਂ ਨੇ ਉਹੀ ਇਲਾਜ ਕਰ ਸਕਦਾ ਨਾ। ਕਿ ਕਸਾਈ ਨੂੰ ਤੁਸੀਂ ਛੁਰੇ ਫੜਾ ਦਿਓ ਅਤੇ ਉਹ ਮਰੀਜ਼ ਦਾ ਇਲਾਜ ਕਰ ਲਏਗਾ। ਜੇ ਤੁਸੀਂ ਕੈਂਸਰ ਸਮਝਦੇ ਹੋ ਇਸ ਅਦਾਰੇ ਨੂੰ, ਅਤੇ ਇਹਦਾ ਇਲਾਜ ਕਰਨ ਵਾਸਤੇ ਪਹਿਲਾਂ ਇਹਦੀ ਵਰਕਿੰਗ ਸਮਝੋ। ਮੈਂ ਪਾਕਿਸਤਾਨੀ ਫੌਜ 'ਤੇ 2-3 ਕਿਤਾਬਾਂ ਪੜ੍ਹੀਆਂ ਨੇ, ਇੱਕ ਕ੍ਰਾਸਵਾਰਡ ਪੜ੍ਹੀ, ਕਿਉਂਕਿ ਮੇਰਾ ਸ਼ੋਭਾ ਨਹੀਂ, ਮੇਰੀ ਇਹ ਐਕਸਪਰਟੀਜ਼ ਨਹੀਂ। ਤੁਸੀਂ ਇੱਕ ਮੁਨੱਜ਼ਮ ਅਦਾਰੇ ਨਾਲ ਜਿਹੜਾ ਤੁਹਾਡੇ ਨਜ਼ਦੀਕ ਜ਼ਿਆਦਤੀ ਕਰ ਰਿਹਾ, ਮੈਂ ਵੀ ਆਨਾ ਜ਼ਿਆਦਤੀ ਕਰ ਰਿਹਾ, ਉਹਦੇ ਨਾਲ ਜੇ ਮੁਕਾਬਲਾ ਕਰਨਾ ਤਾਂ ਮੁਨੱਜ਼ਮ ਤਰੀਕੇ ਨਾਲ ਕਰੋ, ਇਲਮ ਦੇ ਨਾਲ ਕਰੋ। ਆਪਣੇ ਛੋਟੇ ਆਪਣੇ ਜਿਹੜੇ ਓਵਰਸੀਜ਼ ਪਾਕਿਸਤਾਨੀ ਬੈਠੇ ਨੇ, ਆਪਣੇ ਪਿੰਡਾਂ ਦੇ ਵਿੱਚ, ਆਪਣੇ ਸ਼ਹਿਰਾਂ ਦੇ ਵਿੱਚ ਲਾਇਬ੍ਰੇਰੀਆਂ ਬਣਾਓ। ਉਹ ਲਾਇਬ੍ਰੇਰੀਆਂ 'ਚ ਸੋਲਰ ਪੈਨਲ ਲਵਾਓ, ਉਹਦੇ 'ਚ ਕੁੜੀਆਂ ਮੁੰਡਿਆਂ ਨੂੰ ਬਹਾ ਦਿਓ ਕਿ ਪੜ੍ਹੋ ਕਿ ਯਾਰ ਪਾਕਿਸਤਾਨੀ ਫੌਜ ਹੈ, ਪਾਕਿਸਤਾਨੀ ਫੌਜ ਹੈ, ਅਮਰੀਕੀ ਫੌਜ ਹੈ, ਬਰਤਾਨਵੀ ਫੌਜ ਹੈ, ਪੰਜਾਬੀ ਫੌਜ ਹੈ, ਕੀ ਹੈ। ਉਹ ਜਦੋਂ ਤੁਹਾਨੂੰ 5-5, 600 ਕਿਤਾਬ ਤੁਸੀਂ ਪੜ੍ਹੀ ਹੋਏਗੀ ਨਾ, ਫਿਰ ਤੁਸੀਂ ਜਿਹੜਾ ਰਾਹ ਸਾਨੂੰ ਦੱਸੋਗੇ ਅਸੀਂ ਉਹ ਟੁਰ ਪਾਂਗੇ, ਅਸੀਂ ਤੁਹਾਡੇ ਪਿੱਛੇ ਲੱਗ ਜਾਵਾਂਗੇ। ਲੇਕਿਨ ਇਹ ਜਿਹੜੀਆਂ ਗਾਲਾਂ ਹੁੰਦੀਆਂ ਨੇ ਨਾ, ਇਹ ਔਰ ਫਸਾਦ ਫੈਲਾ ਦੇਣਾ, ਇਹ ਕਰ ਦਿਓ ਉਹ ਕਰ ਦਿਓ, ਇਹਦੇ ਨਾਲ ਮੁਨੱਜ਼ਮ ਫੌਜਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹਦੇ ਨਾਲ ਮਾਸ਼ਰੇ ਔਰ ਮੁਲਕ ਤਬਾਹ ਹੋ ਜਾਂਦੇ ਨੇ। ਲਿਹਾਜ਼ਾ ਪਾਕਿਸਤਾਨੀ ਫੌਜ ਨੂੰ ਤੁਸੀਂ ਸਟੱਡੀ ਕਰੋ। ਪਾਕਿਸਤਾਨ ਦੇ ਵਿੱਚ ਮਸਲਾ ਜਹਾਲਤ ਹੈ। ਉਹ ਜਿਹੜੀਆਂ 500 ਕਿਤਾਬਾਂ ਨੇ ਨਾ ਪਾਕਿਸਤਾਨੀ ਫੌਜ 'ਤੇ, ਉਹ ਵੀ ਅੰਗਰੇਜ਼ੀ 'ਚ ਨੇ। ਜੇ ਉਹ ਹੁੰਦੀਆਂ ਨਾ ਉਰਦੂ, ਪੰਜਾਬੀ, ਪਸ਼ਤੋ, ਸਿੰਧੀ ਦੇ ਵਿੱਚ, ਅਤੇ ਅੱਜ ਅਸੀਂ ਜ਼ਿਆਦਾ ਅੱਛਾ ਮੁਕਾਲਮਾ ਕਰ ਲੈਂਦੇ। ਅੱਜ ਅਸੀਂ ਆਂਦੇ ਕਿ ਯਾਰ ਇਹ ਮਸਲਾ ਇਹਦਾ ਇਹ ਹੱਲ ਹੈ। ਹਾਲੇ ਸਾਨੂੰ ਕਿਸੇ ਨੂੰ ਵੀ ਹੱਲ ਦਾ ਨਹੀਂ ਪਤਾ, ਲੇਕਿਨ ਮੈਂ ਤੁਹਾਨੂੰ ਇਹ ਹੱਲ ਦੱਸ ਦੇਣਾ ਵਾ। ਜਿਹੜੇ ਬਾਹਰ ਦੇ ਮੁਲਕ ਪਾਕਿਸਤਾਨੀ ਬੈਠੇ ਨੇ ਉਹਨਾਂ ਕੋਲ ਪੈਸਾ ਤਾਂ ਹੈ ਨਾ, ਬਾਹਰ ਬਹਿ ਕੇ ਪ੍ਰਾਪੋਗੰਡਾ ਨਾ ਕਰੋ। ਪਾਕਿਸਤਾਨ 'ਚ ਪੈਸਾ ਘੱਲੋ, ਆਪਣੇ 10,000 ਮੁੰਡੇ ਕੁੜੀਆਂ ਤਿਆਰ ਕਰ ਦਿਓ ਜਿਹੜੇ ਫੁੱਲ ਆਲਮ ਫਾਜ਼ਲ ਹੋਣ ਇੱਕ ਸ਼ੋਬੇ ਦੇ ਉੱਤੇ, ਕਿ ਪਾਕਿਸਤਾਨੀ ਫੌਜ ਕੀ ਹੈ, ਕਿੰਝ ਕੰਮ ਕਰਦੀ ਹੈ, ਅਤੇ ਇਹਨੂੰ ਕਿਵੇਂ ਇਹਦੇ 'ਚ ਲੈ ਕੇ ਆਉਣਾ ਹੈ ਵਾਪਸ। ਅਤੇ ਇਲਮ ਦੇ ਨਾਲ ਹੀ ਮੁਕਾਬਲਾ ਹੋ ਸਕਦਾ। ਜੇ ਬਾਕੀ ਤੁਸੀਂ ਗਾਲਾਂ ਗੂਲਾਂ ਕੱਢੋ ਤਾਂ ਤੁਹਾਡੀ ਰਮਜ਼ਾਨ ਦੇ ਵਿੱਚ ਮਿਹਰਬਾਨੀ।